ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਮਾਨ ਸਰਕਾਰ ਦੀ। ਪੰਜਾਬ ਦੇ ਵਿੱਚ ਓਪੀਐਸ ਲਾਗੂ ਕਰਨ ਦੀ ਤਿਆਰੀ ਦੇ ਵਿੱਚ ਹੈ ਜੀ ਮਾਨ ਸਰਕਾਰ। ਹਾਂਜੀ ਦੇਖੋ, ਓਪੀਐਸ ਇੱਧਰ ਤੇ ਤਿਆਰੀ ਕਰਤੀ ਜਾ ਰਹੀ ਹੈ, ਜੀ ਪਰ ਮੈਨੂੰ ਲੱਗਦਾ ਕਿ ਅੱਜ ਇਨਵੈਸਟਰਸ ਨੂੰ ਓਆਰਐਸ ਦੀ ਲੋੜ ਪੈ ਗਈ। ਉਧਰ ਅਡਾਨੀ ਦੇ, ਵੈਸੇ ਆਪਾਂ ਸਭ ਤੋਂ ਪਹਿਲਾਂ, ਹਾਂਜੀ ਚਲੋ ਆਪਾਂ ਹਾਂਜੀ ਛੋਟੇ ਜਿਹੇ ਆ, ਆਪਾਂ ਹੂੰ ਸਭ ਤੋਂ ਪਹਿਲਾਂ ਹਿੰਡਨਬਰਗ ਦੀ ਰਿਪੋਰਟ ਦਾ ਕਹਿ ਦਿੱਤਾ ਸੀਗਾ ਕਿ ਕੁਛ ਨਾ ਕੁਛ ਇੱਥੇ ਹੋਏਗਾ। ਹਾਂਜੀ ਜਿਸ ਹਾਂਜੀ ਤਰ੍ਹਾਂ ਦੀ ਹਿੰਡਨਬਰਗ ਦੀ ਰਿਪੋਰਟ ਆਈ ਸੀ, ਅਸੀਂ ਪੰਜਾਬੀ ਰੇਡੀਓ ਯੂਐਸ ਤੇ ਸਭ ਤੋਂ ਪਹਿਲਾਂ ਕੀਤੀ ਆ ਉਹ ਹਾਂਜੀ ਰਿਪੋਰਟ, ਵੀ ਹਾਂਜੀ ਆ ਰਹੀ ਹੈ, ਤੁਸੀਂ ਸ਼ੇਅਰ ਆ ਮਾਰਕੀਟ ਗਈ ਤੇ ਹੈ। ਬੈਂਕਾਂ ਦੀ ਗੱਲ ਵੀ ਕੀਤੀ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਕੱਲ ਹੀ ਕਰਕੇ ਹਾਂਜੀ ਆਏ ਹਾਂਜੀ ਬਈ, ਹਾਂਜੀ ਵੀ ਦੇਖੋ ਇਹ ਲੈ ਕੇ ਬਹਿ ਜਾਏਗਾ ਜਿੱਦਣ ਬਹਿ ਗਿਆ। ਤੇ ਅੱਜ ਦੇਖੋ ਕਿ ਓਆਰਐਸ ਪਿਲਾਉਣ ਦੀ ਨੌਬਤ ਆ ਗਈ ਕਿ ਇਨਵੈਸਟਰਸ ਦਾ ਹੁਣ ਤੱਕ 3 ਲੱਖ ਕਰੋੜ ਡੁੱਬ ਚੁੱਕਾ ਸੀਗਾ ਸੂਰਜ ਡੁੱਬਣ ਤੋਂ ਪਹਿਲਾਂ। ਜੀ। ਤੇ 3 ਲੱਖ ਕਰੋੜ। ਜੀ ਜੀ। ਤੇ ਮਿੰਟੂ ਜੀ ਹਾਂਜੀ ਇਹ ਗੱਲ ਸਹੀ ਹੈ ਵੀ LIC ਦਾ ਵੀ ਕਾਫੀ ਕਈ ਹਜ਼ਾਰਾਂ ਕਰੋੜ ਲੱਗਿਆ ਹੋਇਆ ਸੀ। ਤਕਰੀਬਨ 75,000 ਕਰੋੜ ਰੁਪਇਆ। ਅੱਛਾ ਜੀ। ਹਾਂਜੀ ਹਾਂਜੀ। ਤੇ ਐਸਬੀਆਈ ਦਾ ਵੀ ਲੱਗਾ ਹੈ। ਅੱਛਾ ਠੀਕ ਹੈ। ਐਸਬੀਆਈ ਦਾ ਵੀ ਲੱਗਾ ਹੈ। ਤੁਹਾਨੂੰ ਪਤਾ ਮੈਂ ਇਹਨਾਂ ਚੀਜ਼ਾਂ ਤੇ ਬਹੁਤ ਬਰੀਕੀ ਨਾਲ ਹਾਂਜੀ ਨਿਗਾਹ ਰੱਖਦਾ, ਮੈਨੂੰ ਪਤਾ ਜੀ। ਤੇ ਇਹਨਾਂ ਤੇ ਬਹੁਤ ਪਹਿਲਾਂ ਹੀ ਮਤਲਬ ਕਿ ਕੀਤੀਆਂ ਹੋਈਆਂ ਨੇ ਗੱਲਾਂ ਕਿ ਹੂੰ ਜਿਸ ਦਿਨ ਇਹ ਡੁੱਬੇਗਾ ਉਸ ਦਿਨ ਦੇਸ਼ ਦਾ ਬੈਂਕਿੰਗ ਸੈਕਟਰ ਹਿੱਲ ਜਾਏਗਾ, ਇਨਵੈਸਟਰ ਹਿੱਲ ਜਾਣਗੇ, ਹੂੰ ਸਟਾਕ ਮਾਰਕੀਟ ਹਿੱਲ ਜਾਏਗੀ। ਅੱਜ ਤਿੰਨੇ ਹਿੱਲ ਗਏ ਨੇ ਤੁਹਾਡੇ ਸਾਹਮਣੇ, ਜੀ ਜੀ ਬਿਲਕੁਲ ਹਿੱਲ ਗਏ। ਤਿੰਨੇ ਹਿੱਲ ਗਏ ਨੇ। ਹੂੰ ਤਾਂ ਗੱਲ ਇਹ ਹੈ ਕਿ ਅਸੀਂ ਤਾਂ ਬਹੁਤ ਚਿਰ ਤੋਂ ਕਹਿ ਰਹੇ ਸੀ ਕਿ ਠੀਕ ਹੈ, ਕਾਰੋਬਾਰ ਬਹੁਤ ਜ਼ਰੂਰੀ ਨੇ, ਪਰ ਕਿਸੇ ਇੱਕ ਧੰਨੇ ਸੇਠ ਨੂੰ ਅੱਗੇ ਲਾਣਾ ਇਹ ਬਹੁਤ ਮਾੜਾ ਹੁੰਦਾ ਹੈ। ਤਾਂ ਦੇਖ ਲਓ ਤੁਹਾਡੇ ਸਾਹਮਣੇ। ਖੈਰ, ਓਪੀਐਸ 올ਡ ਪੈਨਸ਼ਨ ਸਕੀਮ, ਜਿਵੇਂ ਉਹ ਗਾਣਾ ਸੀ ਨਾ, 올ਡ ਸਕੂਲ, ਹਾਂਜੀ ਤਾਂ ਇੱਥੇ 올ਡ ਪੈਨਸ਼ਨ ਸਕੀਮ ਆ। ਤਾਂ ਬਈ ਗੱਲ ਇਹ ਆ ਕਿ ਇਹਨਾਂ ਨੇ ਹੁਣ ਇਸ ਗੱਲ ਦਾ ਤਕਰੀਬਨ ਕਹਿ ਲਓ ਕਿ ਤਹੀਆ ਕਰ ਲਿਆ ਹੈ ਕਿ ਆਪਾਂ ਨੇ ਬਈ 올ਡ ਪੈਨਸ਼ਨ ਸਕੀਮ ਜਿਹੜੀ ਆ ਉਹ ਲਿਆਉਣੀ ਆ, ਜਿਹਦੇ ਵਿੱਚ ਇਹਨਾਂ ਨੇ ਇੱਕ ਸਬ ਕਮੇਟੀ ਦੀ ਕਰ ਦਿੱਤੀ ਹੈ ਰਚਨਾ, ਜਿਹਦੇ ਚ ਚੀਫ ਸੈਕਟਰੀ ਨੂੰ ਚੇਅਰਮੈਨ ਬਣਾਇਆ ਗਿਆ ਹੈ। ਤਾਂ ਇਹ ਇੱਕ ਵੱਡੀ ਖਬਰ ਹੈ ਇਸ ਵੇਲੇ ਦੀ, ਕਿਉਂਕਿ ਇਹਨਾਂ ਨੇ ਜਿਹੜਾ ਤੁਹਾਨੂੰ ਪਤਾ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ, ਉਹ ਤਾਂ ਫਿਰ ਕਰਮਚਾਰੀਆਂ ਨੇ ਠੀਕ ਮੰਨਿਆ ਹੀ ਨਹੀਂ ਸੀਗਾ ਕਿ ਬਈ ਇਹਦੇ ਚ ਤੁਸੀਂ ਕੁਝ ਦੱਸਿਆ ਨਹੀਂ, ਕੁਝ ਲੈਣਾ ਨਹੀਂ, ਕੁਝ ਦੇਣਾ ਨਹੀਂ ਹੈ। ਹਾਂਜੀ ਤਾਂ ਹੁਣ ਇਹਨਾਂ ਨੇ ਨਵੇਂ ਸਿਰੇ ਤੋਂ ਇੱਕ ਕਮੇਟੀ ਜਿਹੜੀ ਆ ਉਹ ਬਣਾਈ ਆ। ਹੁਣ ਉਸ ਕਮੇਟੀ ਦਾ ਕੰਮਕਾਰ ਦੇਖੋ ਅੱਗੇ ਕਿਸ ਤਰ੍ਹਾਂ ਦਾ ਹੁੰਦਾ, ਕੀ ਉਹ ਹੱਲ ਕੱਢਦੇ ਆ ਕੀ ਨਹੀਂ ਕੱਢਦੇ। ਪਰ ਮੇਨ ਗੱਲ ਤੇ ਫਿਰ ਪ੍ਰਵੀਨ ਜੀ ਉਹੀ ਆ ਨਾ, ਉੱਥੇ ਆ ਜਾਂਦੀ ਹੈ ਪਹੁੰਚ ਕੇ ਮੁੜ ਕੁੜ ਕੇ, ਕਿ ਜਿਹੜਾ ਪੈਸਾ ਹੁਣ ਕੇਂਦਰ ਸਰਕਾਰ ਦੇ ਕੋਲ ਪਿਆ ਵਾ, ਤਕਰੀਬਨ ਪੰਜਾਬ ਦੇ ਮੁਲਾਜ਼ਮਾਂ ਦਾ 17-18 ਹਜ਼ਾਰ ਕਰੋੜ ਹੈ, ਕਿ 17-18 ਹਜ਼ਾਰ ਕਰੋੜ ਤੋਂ ਬਿਨਾਂ ਤੁਸੀਂ ਕਿਵੇਂ ਕਰੋਗੇ? ਆਪਣੇ ਕੋਲੋਂ ਕਰੋਗੇ ਸ਼ੁਰੂ, ਜਾਂ ਤੁਸੀਂ ਇਹ ਸੋਚ ਲਿਆ ਹੈ ਕਿ ਬਈ ਇੱਕ ਵਾਰੀ ਇੱਕ ਰਾਜ ਦੇ ਵਿੱਚ ਅਜਿਹਾ ਕਰਕੇ ਅਸੀਂ ਪੂਰੇ ਮੁਲਕ ਦੇ ਵਿੱਚ ਭਲ ਖੱਟੀਏ? ਕਿਉਂਕਿ ਸੁਖੂ ਨੇ ਕੱਢ ਦਿੱਤਾ ਹੈ ਨਾ ਕੰਡਾ ਇੱਧਰ, ਜਿਹੜੇ ਭਾਜਪਾ ਵਾਲੇ ਨੇ ਇੱਥੇ ਹਿਮਾਚਲ ਚ, ਕਿ ਬਈ ਅਸੀਂ ਪਿੱਛੇ ਨਾ ਰਹੀਏ ਤੇ ਪੂਰੇ ਮੁਲਕ ਚ ਉਹਦਾ ਪ੍ਰਚਾਰ ਕਰੀਏ, ਕਿਉਂਕਿ ਦਿੱਲੀ ਦੇ ਵਿੱਚ ਤੇ ਜੇ ਸੰਭਵ ਹੀ ਨਹੀਂ। LG ਉੱਤੇ ਬੈਠਾ ਹੈ, ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰੱਖਿਆ, ਤਾਂ ਉਹ ਉੱਥੇ ਤੇ LG ਹੈਗਾ, ਵੀ ਪੰਜਾਬ ਦੀ ਮਿਸਾਲ ਤੇ ਬਣਾ ਲਈਏ। ਪਰ ਇਹ ਜਿਹੜਾ ਪੈਸਾ ਕੇਂਦਰ ਸਰਕਾਰ ਨੇ, ਕਿਉਂਕਿ ਉਹਨਾਂ ਨੇ ਤੇ ਪੂਰਾ ਕਹਿ ਲਓ ਕਿ ਜਿਵੇਂ ਕਹਿੰਦੇ ਮੇਰਾ ਸੱਥ ਵਿੱਚ ਖੜ ਕੇ ਐਲਾਨ ਵੇ ਮੈਂ ਛੱਤੇ ਆਣੇ ਮੰਗੀ ਸੱਜਣਾ, ਗੱਲ ਇਹ ਹੈ ਕਿ ਉਹਨਾਂ ਨੇ ਤੇ ਐਲਾਨੀਆ ਕਹਿ ਦਿੱਤਾ ਕਿ ਬਈ ਅਸੀਂ ਪੈਸਾ ਨਹੀਂ ਦੇਣਾ, ਸਟੇਟਾਂ ਨੂੰ ਪੈਸਾ ਨਹੀਂ ਦਿੱਤਾ ਜਾ ਸਕਦਾ। ਔਰ ਜਿਹੜੇ ਉਹਨਾਂ ਦੇ ਆਰਥਿਕ ਮਾਹਰ ਨੇ ਸਰਕਾਰਾਂ ਦੇ, ਉਹ ਕਹਿੰਦੇ ਕਿ ਨਾ, 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਮਤਲਬ ਹੈ ਕਿ ਇਸ ਦੇਸ਼ ਦੇ ਵਿੱਚ ਰਾਜਾਂ ਦੀ ਆਰਥਿਕਤਾ ਦਾ ਤਬਾਹ ਹੋ ਜਾਣਾ, ਜਿਹੜੀ ਕਿ ਪਹਿਲਾਂ ਹੀ ਬਹੁਤ ਬੁਰੀ ਹਾਲਤ ਦੇ ਵਿੱਚ ਆ। ਸੋ ਇਸ ਕਰਕੇ ਮਤਲਬ ਕਿ ਇਹ ਹੁਣ ਬੜੀ ਬੁਝਾਰਤ ਵੱਡੀ ਰਹੇਗੀ ਕਿ ਕੀ ਤੁਸੀਂ ਇਹੀ ਸੋਚ ਕੇ ਚੱਲ ਰਹੇ ਹੋ ਕਿ ਇੱਕ ਵਾਰੀ ਪੈਸੇ ਧੇਲੇ ਤੋਂ ਬਿਨਾਂ ਸਾਰਾ ਕੁਝ ਲਾਗੂ ਕਰ ਦਿੱਤਾ ਜਾਵੇ? ਹਾਂਜੀ। ਤੇ ਜਦੋਂ ਉਹ ਪੈਨਸ਼ਨ ਲਾਗੂ ਹੋਣ ਦਾ ਟਾਈਮ ਆਉਣਾ ਤਕਰੀਬਨ 2033-34 ਦੇ ਵਿੱਚ, ਉਦੋਂ ਫਿਰ ਵੇਖੀ ਜਾਏਗੀ, ਜਿਹਦਾ ਰਾਜ ਹੋਏਗਾ ਉਹਦਾ ਕਾਜ ਹੋਏਗਾ, ਆਪੇ ਨਿਬੇੜੇ। ਜੀ ਵੈਸੇ ਮਿੰਟੂ ਜੀ ਗੱਲ ਤੁਹਾਡੀ ਸਹੀ ਹੈ। ਮੈਂ ਦੇਖ ਰਿਹਾ ਸੀਗਾ, ਮੈਂ ਕਿਹਾ ਜਿਹੜਾ ਸੈਂਸੈਕਸ ਆ ਉਹ 874 ਅੰਕ ਡਿੱਗ ਪਿਆ, ਤੇ 21 ਅਕਤੂਬਰ ਇੱਕ ਤੋਂ ਵਾਰੀ 1000 ਤੇ ਪਹੁੰਚ ਗਿਆ ਸੀਗਾ, ਥੋੜੀ ਰਿਕਵਰੀ ਹੋਈ ਉਸ ਦਿਨ ਸ਼ਾਮ ਨੂੰ। ਹਾਂਜੀ ਹਾਂਜੀ 700 ਪੁਆਇੰਟ ਤਾਂ ਉਹ ਡਿੱਗ ਪਿਆ ਸੀ ਹਜ਼ੂਰ, ਤੜਕੇ ਅਸੀਂ 10-11 ਵਜੇ ਜਦੋਂ ਦਿਨ ਸਟਾਰਟ ਕਰਦੇ ਹਾਂ ਇੰਡੀਆ ਚ, ਉਦੋਂ ਡਿੱਗ ਪਿਆ ਸੀਗਾ। ਉਹਦੀ ਸ਼ੁਰੂਆਤ ਹੀ ਗਿਰਾਵਟ ਤੋਂ ਹੋਈ ਹੈ। ਔਰ
ਅਡਾਨੀ ਤੀਜੇ ਇੱਕ ਦੂਜੇ ਨੰਬਰ ਤੋਂ ਜਿਹੜੇ ਰਿਚੈਸਟ ਪਰਸਨ ਹੈ ਦੁਨੀਆ ਦੇ, ਹਾਂਜੀ। ਉਹਦੇ ਤੋਂ ਖਿਸਕ ਗਿਆ ਸੀਗਾ ਤੇ ਉਹਦਾ ਨੁਕਸਾਨ ਮੇਰੇ ਖਿਆਲ ਦੇ ਨਾਲ ਬਿਲੀਅਨਸ ਦੇ ਵਿੱਚ ਹੋ ਚੁੱਕਾ ਸੀ ਉਦੋਂ।